ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਰਾਜ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ। ਅੱਜ 20 ਮਾਰਚ 2026 7 ਚੇਤ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਬੇਸਡ ਪੰਥਕ ਜਥੇਬੰਦੀ ਵੱਲੋਂ ਔਰ ਇਹ ਜਥੇਬੰਦੀ ਮਨੁੱਖੀ ਹੱਕਾਂ ਲਈ ਕੰਮ ਕਰਦੀ ਹੈ। ਇਹਨਾਂ ਵੱਲੋਂ ਟੀਵੀ 84 ਦੀ ਕਵਰੇਜ ਨੂੰ ਨਿਰਪੱਖ ਦੱਸਦਿਆਂ ਇਸ ਦੀ ਸ਼ਲਾਘਾ ਕੀਤੀ ਗਈ ਹੈ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਜਿਸ ਤਰ੍ਹਾਂ ਕਿ ਅੱਜ ਮੁਸਲਮਾਨਾਂ ਜਿਹੜੀ ਹੈ ਉਹਨਾਂ ਦਾ ਜਿਹੜਾ ਅੱਜ ਈਦ ਦਾ ਮੁਬਾਰਕ ਦਿਨ ਹੈ ਸੋ ਅਸੀਂ ਸਾਰੇ ਆਪਣੇ ਮੁਸਲਮਾਨ ਵੀਰ ਭੈਣਾਂ ਨੂੰ ਬਹੁਤ ਬਹੁਤ ਇਸ ਦਿਨ ਦੀ ਮੁਬਾਰਕਬਾਦ ਦਿੰਦੇ ਹਾਂ। ਈਦ ਮੁਬਾਰਕ ਸਾਰਿਆਂ ਨੂੰ ਆਪਾਂ ਕਹਿੰਦੇ ਹਾਂ। ਸੋ ਜਿਸ ਤਰ੍ਹਾਂ ਕਿ ਐਵਰੀ ਡੇ ਆਪਾਂ ਡਿਸਕਸ ਕਰਦੇ ਹਾਂ ਜਿਸ ਤਰ੍ਹਾਂ ਕਿ ਈਰਾਨ ਖਿਲਾਫ ਜਿਹੜੀ ਅਮਰੀਕਾ ਤੇ ਇਜ਼ਰਾਈਲ ਨੇ ਜਿਹੜੀ ਜੰਗ ਵਿੱਢੀ ਹੋਈ ਹੈ ਉਸ ਨੂੰ 3 ਹਫ਼ਤੇ ਹੋ ਚੁੱਕੇ ਨੇ। ਸੋ ਇਉਂ ਜਾਪਦਾ ਹੈ ਕਿ ਦੋਵਾਂ ਧਿਰਾਂ ਨੂੰ ਆਪਣੀ ਤਾਕਤ ਅਤੇ ਕਮਜ਼ੋਰੀਆਂ ਦਾ ਅਹਿਸਾਸ ਹੋ ਗਿਆ ਹੈ। ਤੇਲ ਦੀ ਕੀਮਤ ਵਧਣ ਨਾਲ ਸਾਰੀ ਦੁਨੀਆ ਦੀ ਆਰਥਿਕਤਾ ਜਿਹੜੀ ਹੈ ਪ੍ਰਭਾਵਿਤ ਹੋਈ ਹੈ। ਹੁਣ ਚੀਨ ਤੇ ਰੂਸ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਦੇ ਦੇ ਪਿੱਛੇ ਜੰਗਬੰਦੀ ਲਈ ਗੰਭੀਰ ਯਤਨ ਹੋ ਰਹੇ ਨੇ। ਅਸੀਂ ਜੰਗਬੰਦੀ ਦੀ ਕਾਮਨਾ ਕਰਦੇ ਹਾਂ। ਜਿਹੜੀ ਇਹ ਤਬਾਹੀ ਜਿਹੜੀ ਹੈ ਹੋ ਰਹੀ ਹੈ ਦੋਨਾਂ ਪਾਸਿਆਂ ਦੀ ਸੋ ਉਸ ਨੂੰ ਜਿਹੜਾ ਰੋਕਿਆ ਜਾ ਸਕੇ ਇਸ ਜੰਗਬੰਦੀ ਮੁਤਾਬਕ। ਸੋ ਹੁਣ ਆਪਾਂ ਆਪਣੇ ਡਾਕਟਰ ਸਾਹਿਬ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਨੋਨ ਪ੍ਰੋਫਿਟ ਪੰਥਕ ਆਰਗੇਨਾਈਜੇਸ਼ਨ ਜਿਨ੍ਹਾਂ ਦਾ ਹਿਊਮਨ ਡਿਵੈਲਪਮੈਂਟ ਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਔਰ ਦੁਨੀਆ ਭਰ ਦੇ ਵਿੱਚ ਜਿਹੜਾ ਰਿਲੀਫ ਆਪਰੇਸ਼ਨਸ ਦੇ ਵਿੱਚ ਵੱਡਾ ਯੋਗਦਾਨ ਹੈ ਉਹ ਐਡਮਾਇਰ ਕਰਦੇ ਨੇ ਟੀਵੀ 84 ਨੂੰ। ਵਕਤਨ ਬਾ ਵਕਤਨ ਉਹਨਾਂ ਦੇ ਪ੍ਰੋਜੈਕਟਸ ਦੇ ਲਈ ਟੀਵੀ 84 ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ, ਐਡਵਰਟਾਈਜ਼ਮੈਂਟਸ ਵੀ ਹੁੰਦੀਆਂ ਨੇ। ਔਰ ਕਿਉਂਕਿ ਟੀਵੀ 84 ਵੀ ਇੱਕ ਨੋਨ ਪ੍ਰੋਫਿਟ ਅਦਾਰਾ ਹੈ ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਜਦੋਂ ਕੌਮਾਂ ਆਪਣੀ ਹੋਂਦ, ਆਪਣੀ ਆਜ਼ਾਦੀ, ਆਪਣੇ ਭਵਿੱਖ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ ਤਾਂ ਜਿਹੜਾ ਜਿੱਥੇ ਜਿੱਥੇ ਵੀ ਜੋ ਸਰਵ ਕਰ ਰਿਹਾ ਹੁੰਦਾ ਹੈ ਉਹ ਉਸ ਘਰ ਦੀ ਤਾਮੀਰ ਦੇ ਵਿੱਚ ਹੀ ਆਪਣਾ ਯੋਗਦਾਨ ਪਾ ਰਿਹਾ ਹੁੰਦਾ। ਕੋਈ ਇਹ ਵੀ ਜ਼ਰੂਰੀ ਸਾਨੂੰ ਹਰ ਇੱਕ ਤੋਂ ਐਕਸਪੈਕਟ ਨਹੀਂ ਕਰਨਾ ਚਾਹੀਦਾ ਕਿ ਹਰ ਇੱਕ ਜਿਹੜਾ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਬਿਲਕੁਲ ਜਿਹੜਾ ਉਹ ਨਿੱਤਰ ਕੇ ਮੈਦਾਨ ਦੇ ਵਿੱਚ ਆਏ। ਜਿਹੜੇ ਧਾਰਮਿਕ ਦਾਇਰਾਕਾਰ 'ਚ ਰਹਿੰਦੇ ਆ ਬੱਚੇ ਬੱਚੀਆਂ ਨੂੰ ਪੰਜਾਬੀ ਸਿਖਾਉਂਦੇ ਨੇ, ਸਕੂਲਾਂ ਦੇ ਵਿੱਚ ਸੇਵਾ ਕਰਦੇ ਨੇ, ਗੁਰਦੁਆਰਾ ਸਾਹਿਬਾਨ ਦੀ ਸੇਵਾ ਦੇ ਵਿੱਚ ਲੱਗੇ ਨੇ, ਕੀਰਤਨ ਕਥਾ ਰਾਹੀਂ ਸਿੱਖੀ ਨਾਲ ਜੋੜਦੇ ਨੇ, ਉਹ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਦੀਆਂ ਸੇਵਾਵਾਂ ਦੀ ਅਸੀਂ ਸ਼ਲਾਘਾ ਕਰਦੇ ਹਾਂ। ਫਿਰ ਇਸੇ ਤਰ੍ਹਾਂ ਜਿਹੜੇ ਹਿਊਮਨ ਪੇਨ ਨੂੰ ਸਮਝਦੇ ਆ। ਹਾਲਾਂ ਇੱਕ ਤਬਕਾ ਆਪਣੇ 'ਚ ਹੈ ਜਿਹਨੂੰ ਕਈ ਵਾਰ ਲੱਗਦਾ ਹੁੰਦਾ ਹੈ ਕਿ ਜੀ ਤੁਸੀਂ
ਹਰ ਥਾਂ ਕੜਛੀ ਪਤੀਲੇ ਲੈ ਕੇ ਪਹੁੰਚ ਜਾਂਦੇ ਹੋ, ਆਪਣਿਆਂ ਦਾ ਤੁਸੀਂ ਫਿਕਰ ਨਹੀਂ ਕਰਦੇ। ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵਿਦਨ ਪੰਜਾਬ ਵੀ ਜਿਹੜੇ ਪ੍ਰੋਜੈਕਟ ਨੇ, ਔਰ ਪਿੱਛੇ ਜਦੋਂ ਭਾਰਤੀ ਹਕੂਮਤ ਨੇ ਫਲੱਡਸ ਲਿਆਂਦੇ ਨੇ ਦੁਨੀਆ ਭਰ ਦੇ ਵਿੱਚ, ਜਿਹੜਾ ਇਸ ਗੱਲ ਦਾ ਜਿੱਥੇ ਇੱਕ ਪਾਸੇ ਹੋਇਆ ਕਿ ਵਾਟਰ ਨੂੰ ਐਜ਼ ਏ ਵੈਪਨ ਉਹਨਾਂ ਨੇ ਯੂਜ਼ ਕੀਤਾ, ਲੇਕਿਨ ਪੰਜਾਬ ਕੱਲਾ ਆਪਣੇ ਸਿਰ ਦੇ ਉੱਤੇ, ਔਰ ਉਹਦੇ 'ਚ ਵੀ ਬਹੁਤ ਵੱਡਾ ਯੋਗਦਾਨ ਡਾਇਸਪੋਰਾ ਸਿੱਖਾਂ ਦਾ ਔਰ ਪੰਥਕ ਜਥੇਬੰਦੀਆਂ ਦਾ ਸੀ, ਜਿਨ੍ਹਾਂ ਨੇ ਉੱਥੇ ਜਾ ਕੇ ਜਿਹੜਾ ਹੈ ਉਹ ਸਰਵ ਕੀਤਾ। ਹੁਣ ਤੱਕ ਵੀ ਇਸ ਕਿਸਮ ਦੀਆਂ ਆਰਗੇਨਾਈਜੇਸ਼ਨਸ ਦਾ ਮੈਨੂੰ ਇਲਮ ਹੈ ਜਿਹੜੇ ਘਰ ਬਣਾ ਕੇ ਦੇ ਰਹੇ ਨੇ, ਜਿਹੜੇ ਹੋਰ ਐਗਰੀਕਲਚਰ ਰਿਲੇਟਡ ਟੂਲਸ ਜਿਹੜੇ ਬਰਬਾਦ ਹੋਏ ਉਹ ਲੈ ਕੇ ਦੇ ਰਹੇ ਨੇ। ਸੋ ਸਾਨੂੰ ਇਹ ਸਮਝਣ ਦੀ ਲੋੜ ਹੈ, ਔਰ ਮੈਂ ਅਕਸਰ ਇਸ ਦੇ ਲਈ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਜਦੋਂ ਅਸੀਂ ਸਿਟੀ ਆਫ ਬਲਿਸ ਉਸ ਆਨੰਦ ਦੀ ਪੁਰੀ ਦਾ ਜ਼ਿਕਰ ਕਰਦੇ ਹਾਂ, ਤੇ ਫਿਰ ਉੱਥੇ ਭਾਈ ਕਨ੍ਹਈਆ ਪਾਣੀ ਦੀ ਮਸ਼ਕ ਨਾਲ ਸੱਜਣ ਤੇ ਦੁਸ਼ਮਣ ਸਭ ਨੂੰ ਸਰਵ ਕਰ ਰਹੇ ਨੇ। ਭਾਈ ਨੰਦ ਲਾਲ ਆਪਣੀ ਕਲਮ ਨਾਲ ਜਿਹੜਾ ਹੈ ਉਹ ਸੇਵਾ ਨਿਭਾ ਰਹੇ ਨੇ, ਔਰ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਗੁਲਾਮੀ ਦੇ ਸੰਗਲ ਕੱਟ ਰਿਹਾ ਹੈ, ਤੇ ਸਾਰੇ ਹੀ ਆਪਣੇ ਪਿਆਰੇ ਨੂੰ, ਆਪਣੇ ਪ੍ਰੀਤਮ ਨੂੰ, ਗੁਰੂ ਕਲਗੀਧਰ ਪਾਤਸ਼ਾਹ ਨੂੰ ਰਿਝਾ ਰਹੇ ਨੇ। ਸੋ ਮੈਂ ਸਮਝਦਾ ਵੀ ਸਾਡੀ ਇਹੀ ਸਪਿਰਿਟ ਹੋਣੀ ਚਾਹੀਦੀ ਹੈ। ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਕੁਝ ਜਿਹੜੇ ਸਾਡੇ ਵੀਰ ਭੈਣਾਂ ਨੇ ਉਹ ਬਹੁਤ ਤੈਸ਼ ਦੇ ਵਿੱਚ ਆ ਜਾਂਦੇ ਨੇ, ਜਾਂ ਦੂਸਰੇ ਉਹ ਆਪਣਿਆਂ ਨੂੰ ਹੀ ਬੁਰਾ ਭਲਾ ਕਹਿਣ ਲੱਗ ਜਾਂਦੇ ਨੇ ਕਿ ਜੀ ਤੁਸੀਂ, ਔਰ ਇੱਕ ਟਰਮ ਜਿਹੜੀ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ, ਹਾਲਾਂ ਉਹਦੇ ਲਈ ਅਸੀਂ ਰੈਂਟਾ ਸਿੱਖ ਜਾਂ ਵਿਕੇ ਹੋਏ ਜਾਂ ਧੁੰਮ ਛੱਲੇ ਜਾਂ ਦੂਜੇ ਕਰਦੇ, ਪਰ ਇਹ ਟਰਮ ਵੀ ਕਿ ਜੀ ਜਿਨ੍ਹਾਂ ਨੇ ਪੱਗਾਂ ਵਿੱਚ ਸਿਰ ਫਸਾਏ ਹੋਏ ਨੇ, ਔਰ ਇਹ ਉਹਨਾਂ ਨੂੰ ਵੀ ਕਈ ਵਾਰ ਜਿਹੜੇ ਸਿੱਧੇ ਤੌਰ ਦੇ ਉੱਤੇ ਖਾਲਿਸਤਾਨ ਦਾ ਝੰਡਾ ਨਹੀਂ ਚੁੱਕਦੇ, ਅਸੀਂ ਉਹਨਾਂ ਦੇ ਲਈ ਵੀ ਇਸ ਕਿਸਮ ਦੀ ਟਰਮੀਨੋਲੋਜੀ ਇਸਤੇਮਾਲ ਕਰਨ ਲੱਗ ਗਏ। ਇਹ ਠੀਕ ਨਹੀਂ ਹੈ। ਹਰ ਕੋਈ ਆਪੋ ਆਪਣੇ, ਈਵਨ 18ਵੀਂ ਸਦੀ ਦੇ ਜੇ ਸੰਘਰਸ਼ ਵੱਲ ਵੀ ਅਸੀਂ ਦੇਖੀਏ, ਇਸ ਕਿਸਮ ਦੇ ਵੀ ਸਨ। ਦੀਵਾਨ ਕੌੜਾ ਮੱਲ ਵਰਗੇ ਜਿਹੜੇ ਜ਼ਕਰੀਆ ਖਾਨ ਜਾਂ ਉਸ ਤੋਂ ਬਾਅਦ ਦੇ ਜਿਹੜੇ ਹਾਕਮ ਸੀ, ਉਹਨਾਂ ਦੇ ਨਾਲ ਮੇਨ ਉਹਨਾਂ ਦੇ ਜਰਨੈਲ ਸਨ, ਲੇਕਿਨ ਜਿਹੜੇ ਨੇ ਉਹਨਾਂ ਨੇ ਜਦੋਂ ਸੇਵਾ ਦਾ ਮੌਕਾ ਆਇਆ, ਹਮਦਰਦੀ ਰੱਖਦੇ ਆ, ਇੱਧਰ ਉਹਨਾਂ ਨੇ ਆਪਣਾ ਵੇਟ ਸੁੱਟਿਆ। ਇਵੇਂ ਹੀ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਜਿਹੜੇ ਚਰਖੀਆਂ ਤੇ ਚੜ੍ਹ ਕੇ ਜਿਨ੍ਹਾਂ ਨੇ ਸ਼ਹਾਦਤ ਪਾਈ, ਉਹ ਲਾਹੌਰ ਦੇ ਸਰਕਾਰੀ ਦਰਬਾਰੇ ਜਿਹੜੇ ਨੇ ਸਰਕਾਰੀ ਠੇਕੇਦਾਰ ਵੀ ਸਨ ਔਰ ਉਹਨਾਂ ਦੀ ਮੁਲਾਜ਼ਮਤ ਵੀ ਕਰਦੇ ਸਨ, ਪਰ ਜਦੋਂ ਸਿੱਖੀ ਦੀ ਪਰਖ ਦਾ ਵੇੜਾ ਆਇਆ ਤੇ ਫਿਰ ਉਹਨਾਂ ਨੇ ਤੋੜ ਨਿਭਾਈ ਸਿੱਖੀ। ਸੋ ਮੈਂ ਸਮਝਦਾ ਵੀ ਅੱਜ ਵੀ ਸਾਨੂੰ ਆਪਣੇ ਕੁਛ ਵੀਰਾਂ ਭੈਣਾਂ ਨੂੰ ਜਿਹੜੇ ਪਛੇ ਪਰਦਾ ਸੇਵਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਸਾਨੂੰ ਜ਼ਰੂਰ ਰੂਮ ਦੇਣਾ ਚਾਹੀਦਾ। ਸੋ ਉਹਨਾਂ ਦੀ ਚਾਹਨਾ ਸੀ ਕਿ ਮੈਂ ਨਾ ਲਵਾਂ ਜਥੇਬੰਦੀ ਦਾ, ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਮੁਬਾਰਕ ਈਦ ਉਲ ਫਿਤਰ ਦਾ ਦਿਨ ਹੈ। ਬੇਸ਼ੱਕ ਆਲਰੇਡੀ ਅਮਰੀਕਾ ਦੇ ਵਿੱਚ ਅੱਜ ਹੋਈ ਹੈ, ਪਾਕਿਸਤਾਨ ਦੇ ਵਿੱਚ ਕੱਲ੍ਹ ਹੈ, ਕਿਉਂਕਿ ਇਸ ਦਾ ਸੰਬੰਧ ਜਿਹੜਾ ਚੰਦਰਮਾ ਕਿੱਥੇ ਕਦੋਂ ਦੇਖਿਆ ਜਾਂਦਾ ਉਸ ਦੇ ਨਾਲ ਹੁੰਦਾ, ਔਰ ਰੋਜ਼ੇ ਜਿਹੜੇ ਨੇ ਇਹ ਸਾਰਾ ਮਹੀਨਾ ਰਮਜ਼ਾਨ, ਜਿਸ ਨੂੰ ਅਰਬੀ ਦੇ ਵਿੱਚ ਰਮਾਦਾਨ ਕਹਿੰਦੇ ਨੇ, ਸਾਡੇ ਖਿੱਤੇ 'ਚ ਰਮਜ਼ਾਨ ਕਿਹਾ ਜਾਂਦਾ, ਸੂਰਜ ਚੜ੍ਹਨ ਤੋਂ ਪਹਿਲਾਂ ਔਰ ਛੁਪਣ ਤੋਂ ਬਾਅਦ ਚੰਦਰਮਾ ਦੇਖ ਕੇ ਹੀ ਰੋਜ਼ਾ ਖੋਲ੍ਹਿਆ ਜਾਂਦਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਉਹਨਾਂ ਅਹਿਸਾਸਾਂ 'ਚੋਂ ਗੁਜ਼ਰਨਾ ਵੀ ਹੈ ਕਿ ਜਿਹੜੇ ਭੁੱਖ ਪਿਆਸ ਨੂੰ ਕਿਵੇਂ ਜਰਨਾ ਹੈ, ਔਰ ਮਕਸਦ ਇਹੀ ਹੈ ਕਿ ਵੀ ਬਜਾਏ ਤੁਸੀਂ ਖਾਣ ਪੀਣ ਵੱਲ ਬਹੁਤਾ ਤਵੱਜੋ ਦੇਣ ਦੇ, ਜਿਵੇਂ ਸਾਡਾ ਬਹੁਤ ਸਾਰਾ ਦਿਨ ਤਾਂ ਖਾਂਦਿਆਂ ਤੇ ਸੌਂਦਿਆਂ ਹੀ ਲੰਘ ਜਾਂਦਾ, ਕਿ ਵੀ ਤੁਸੀਂ ਅੱਲਾ ਦੀ ਇਬਾਦਤ ਕਰੋ, ਰੱਬ ਨੂੰ ਯਾਦ ਕਰੋ, ਔਰ ਉਹਨਾਂ ਅਹਿਸਾਸਾਂ ਨੂੰ ਮਹਿਸੂਸ ਕਰੋ ਜਿਵੇਂ ਕੋਈ ਭੁੱਖਾ ਹੁੰਦਾ ਹੈ, ਪਿਆਸਾ ਹੁੰਦਾ ਹੈ। ਔਰ ਫਿਰ ਅੱਜ ਦਾ ਦਿਨ ਜਦੋਂ ਕਿ ਈਦ ਦਾ ਮੁੱਖ ਹੁੰਦਾ ਹੈ, ਜਮਾਤੀ ਨਮਾਜ਼ ਪੜ੍ਹੀ ਜਾਂਦੀ ਹੈ, ਈਦਗਾਹ ਕਹਿੰਦੇ ਹੀ ਉਹਨਾਂ ਥਾਵਾਂ ਨੂੰ ਨੇ। ਇੱਥੇ ਵੀ ਜਿਹੜਾ ਅਮਰੀਕਾ ਦੇ ਵਿੱਚ, ਕਿਉਂਕਿ ਅੱਜ ਈਦ ਦਾ ਦਿਨ ਸੀ, ਔਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੇ ਈਦਗਾਹਾਂ ਦੇ ਵਿੱਚ ਵੱਡੇ ਵੱਡੇ ਹਾਲਸ ਦੇ ਵਿੱਚ ਵੀ ਜਾ ਕੇ ਨਮਾਜ਼ ਪੜ੍ਹੀ। ਔਰ ਵੈਸੇ ਵੀ ਅੱਜ ਜਿੱਥੇ ਇੱਕ ਪਾਸੇ ਕਿਉਂਕਿ ਈਦ ਜਾਂ ਰਮਜ਼ਾਨ ਦੇ ਮਾਹ ਰਮਜ਼ਾਨ ਦੀ ਇਬਾਦਤ ਦਾ ਆਪਣਾ ਸਵਾਬ ਹੈ, ਤੇ ਵੈਸੇ ਵੀ ਹਫਤੇ ਦੇ ਵਿੱਚ ਜਿਹੜਾ ਜੁਮਾ ਹੈ, ਜਿਵੇਂ ਅੱਜ ਫਰਾਈਡੇ ਹੈ, ਜੁਮੇ ਦੀ ਨਮਾਜ਼ ਉਹ ਵੀ ਜਿਹੜੀ ਜਮਾਤੀ ਨਮਾਜ਼ ਹੁੰਦੀ ਹੈ, ਉਹਦਾ ਵੀ ਆਪਣਾ ਸਵਾਬ ਹੈ। ਤੇ ਇਸ ਵਾਰ ਜਿਹੜੀ ਈਦ ਔਰ ਜੁਮਾ ਇੱਕੋ ਦਿਨ ਆਇਆ, ਸੋ
ਦੁੱਗਣਾ ਜਿਹੜਾ ਹੈ ਉਸ ਦਾ ਸਵਾਬ ਹੈ। ਔਰ ਈਵਨ ਈਰਾਨ ਦੇ ਹਵਾਲੇ ਨਾਲ ਹਾਂ ਜਦੋਂ ਅਸੀਂ ਨਾਨਕਸ਼ਾਹੀ ਨਵੇਂ ਵਰ੍ਹੇ ਦੀ ਗੱਲ ਕੀਤੀ ਜਿਹੜਾ ਕਿ ਪਹਿਲੀ ਚੇਤ ਨੂੰ ਸ਼ੁਰੂ ਹੋਇਆ 14 ਮਾਰਚ ਨੂੰ 558ਵਾਂ, ਤੇ ਉਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਦੁਨੀਆ ਦੇ ਵਿੱਚ ਜਿੰਨੇ ਵੱਡੇ ਮਜ਼ਹਬ ਜਾਂ ਸਭਿਅਤਾਵਾਂ ਨੇ ਜਦੋਂ ਮਜ਼ਹਬ ਨਹੀਂ ਵੀ ਉਹਨਾਂ ਨੇ ਕਬੂਲੇ ਸਨ, ਉਹਨਾਂ ਦੀਆਂ ਸਿਵਲਾਈਜੇਸ਼ਨਸ ਦੇ ਵਿੱਚ ਉਹਨਾਂ ਦਾ ਨਵਾਂ ਸਾਲ ਜਿਵੇਂ ਚਾਈਨਾ ਦਾ ਆਪਣਾ ਚਾਈਨੀਜ਼ ਨਿਊ ਈਅਰ ਹੈ, ਔਰ ਇਸੇ ਤਰ੍ਹਾਂ ਪਰਸ਼ੀਅਨ ਸਿਵਲਾਈਜੇਸ਼ਨ, ਫਾਰਸ ਦੀ ਸਿਵਲਾਈਜੇਸ਼ਨ ਅੱਜ ਕਿਉਂਕਿ ਦੁਨੀਆ ਦਾ ਧਿਆਨ ਈਰਾਨ ਵੱਲ ਲੱਗਾ ਹੋਇਆ ਤੇ ਉਹਨਾਂ ਦਾ ਦੁਨੀਆ ਦੇ ਜਿੰਨੇ ਕੈਲੰਡਰ ਨੇ ਉਹਨਾਂ ਸ਼ਾਇਦ ਜੇ ਕਹਿਣਾ ਹੋਏ ਵੀ ਸਭ ਤੋਂ ਜ਼ਿਆਦਾ ਪੁਰਾਣਾ ਜਾਂ ਵਨ ਆਫ ਦਾ ਓਲਡੈਸਟ ਕਹਿਣਾ ਹੋਏ ਤੇ ਉਹ ਉਹਨਾਂ ਦਾ ਪਰਸ਼ੀਅਨ ਕੈਲੰਡਰ ਹੈ, ਜਿਹਦਾ ਨਵਾਂ ਦਿਨ ਵੀ ਜਾਂ ਜਿਸ ਦੇ ਲਈ ਲਫ਼ਜ਼ ਹੀ ਨੌਰੂਜ਼, ਉਹਦੀ ਸ਼ੁਰੂਆਤ ਵੀ ਅੱਜ ਹੋਈ ਹੈ। 3000 ਸਾਲ ਦੇ ਲਗਭਗ ਇਹ ਉਹਨਾਂ ਦਾ ਨਵਾਂ ਵਰ੍ਹਾ ਹੈ। ਔਰ ਜਦੋਂ ਨੌਰੂਜ਼ ਮੈਂ ਸੁਣਿਆ, ਰੂਜ਼ ਜਿਹੜਾ ਅਸੀਂ ਰੋਜ਼ ਕਹਿੰਦੇ ਹਾਂ ਜਿਸ ਤੋਂ ਰੋਜ਼ਾਨਾ ਲਫ਼ਜ਼ ਆਇਆ, ਉਸ ਦੀਆਂ ਰੂਟਸ ਫਾਰਸੀ ਦੇ ਵਿੱਚ ਨੇ ਰੂਜ਼ 'ਚ। ਨੌ ਵੀ ਫਾਰਸੀ ਦਾ ਹੈ ਕਿਉਂਕਿ ਜਲੰਧਰ 'ਚ ਜਿਵੇਂ ਸੀ ਕਿ ਬਸਤੀ ਨੌ, ਇੱਕ ਜਿਵੇਂ ਆਬਾਦੀਆਂ ਬਸਤੀ ਦਾਨਿਸ਼ਮੰਦਾਂ, ਬਸਤੀ ਗੁਜ਼ਾਂ, ਬਸਤੀ ਸ਼ੇਖ, ਨਹੀਂ ਜੀ ਬਸਤੀ ਨੌ। ਤੇ ਜਾਂ ਅਸੀਂ ਜਦੋਂ ਕਹਿੰਦੇ ਹਾਂ ਨੌਜਵਾਨ, ਹੁਣ ਅਸੀਂ ਇੱਕ ਕਾਮਨ ਲਫ਼ਜ਼ ਬਣ ਗਿਆ, ਪਰ ਇਹ ਸਾਨੂੰ ਭੁੱਲ ਜਾਂਦਾ ਵੀ ਇਸ ਜਵਾਨ ਦਾ ਵੀ ਜਿਹੜਾ ਨਵਾਂ ਨਵੇਲਾ ਜਵਾਨ ਹੈ, ਨੌ ਦਾ ਮਤਲਬ ਵੀ ਨਿਊ ਹੈ। ਸੋ ਨੌ ਰੋਜ਼ਾ ਜਿਹੜਾ ਇਹਨਾਂ ਦੀ ਹੈ ਕਿ ਨਵਾਂ ਦਿਨ, ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਦੇ ਜਦੋਂ ਡਿਫਰੈਂਟ ਮੀਡੀਆ ਚੈਨਲਸ ਨੇ ਤਹਿਰਾਨ ਔਰ ਦੂਸਰੀਆਂ ਥਾਵਾਂ ਤੇ ਕਿਹਾ, ਉਹਨਾਂ ਨੇ ਕਿਹਾ ਵੀ ਅੱਜ ਬੇਸ਼ੱਕ ਨਵੇਂ ਵਰ੍ਹੇ ਦੀ, ਔਰ ਜਿਵੇਂ ਈਦ ਵਾਲੇ ਦਿਨ ਨਵੇਂ ਕੱਪੜੇ ਪਾਏ ਜਾਂਦੇ ਨੇ, ਨਵੇਂ ਜਿਹੜਾ ਸੱਜ ਤੱਜ ਕੇ ਹਰ ਇੱਕ ਨੂੰ ਗਲ ਨਾਲ ਲਾਇਆ ਜਾਂਦਾ ਹੈ, ਔਰ ਜਿਹੜਾ ਖੁੱਲ੍ਹਾ ਜਿਹੜਾ ਇੱਕ ਸੱਦਾ ਹੁੰਦਾ ਹੈ ਸਾਰਿਆਂ ਦਾ, ਭਾਈਚਾਰੇ ਦਾ ਦਿਨ ਹੈ। ਇਸੇ ਤਰ੍ਹਾਂ ਜਿਹੜਾ ਈਰਾਨ ਦਾ ਇਹ ਨੌਰੂਜ਼ ਨਵਾਂ ਸਾਲ ਹੈ, ਇਵੇਂ ਹੀ ਹੈ। ਲੇਕਿਨ ਉਹਨਾਂ ਨੇ ਕਿਹਾ ਜੀ ਇਸ ਵਾਰ ਤਾਂ ਅਸੀਂ ਹਵਾ 'ਚ ਨਿਕਲ ਕੇ ਇਸ ਨਵੇਂ ਦਿਨ ਦੀ ਜਿਹੜੀ ਹੈ ਉਹ ਫ੍ਰੈਗਰੈਂਸ ਵੀ ਨਹੀਂ ਲੈ ਸਕਦੇ ਕਿਉਂਕਿ ਚਾਰ ਚਫੇਰੇ ਜਿਹੜਾ ਹੈ ਉਹ ਮੌਤ ਦਾ ਸਾਇਆ ਮੰਡਰਾ ਰਿਹਾ। ਸੋ ਅਸੀਂ ਇਹ ਕਾਮਨਾ ਕਰਦੇ ਹਾਂ, ਦੇਖੋ ਅਲਟੀਮੇਟਲੀ ਇਸ ਕਾਇਨਾਤ ਦੇ ਬਣਾਉਣ ਵਾਲੇ ਉਹਦੇ ਲਈ ਲਫ਼ਜ਼ ਰੱਬੁਲ ਆਲਮੀਨ, ਅੱਲਾ, ਗॉड, ਯਹੋਵਾ ਪੁਰਾਣੇ ਯਹੂਦੀਆਂ ਦਾ ਸੀ, ਜਾਂ ਰਾਮ ਔਰ ਹਰੀ, ਕਿੰਨੇ ਨਾਮ ਹਿੰਦੂ ਮਾਈਥੋਲੋਜੀ ਦੇ, ਸਿੱਖੀ 'ਚ ਅਸੀਂ ਵਾਹਿਗੁਰੂ, ਵੰਡਰਫੁਲ, ਹਰ ਚੀਜ਼ ਵਾਹ ਵਾਹ ਵਾਹੋ ਵਾਹੋ ਕਾ ਕੀਆ ਤਮਾਸ਼ਾ। ਸੋ ਜ਼ਾਹਰ ਹੈ ਕਿ ਵੀ ਉਸ ਦੀ ਇਸ ਖਲਕਤ ਇਨਸਾਨੀਅਤ ਦੇ ਵਿੱਚ ਆਪੋ ਆਪਣੇ ਢੰਗ ਤਰੀਕੇ ਦੇ ਨਾਲ ਹਰ ਕੋਈ ਜਿਹੜਾ ਉਹ ਉਸ ਪਾਸੇ ਤੁਰਦਾ ਹੈ, ਔਰ ਇਹ ਸਾਡਾ ਫਰਜ਼ ਵੀ ਬਣਦਾ ਜਦੋਂ ਸਾਨੂੰ ਗੁਰੂ ਸਾਹਿਬ ਨੇ ਜੋ ਸਿਖਾਇਆ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਅਸੀਂ ਬਾਕੀਆਂ ਦੀਆਂ ਵੀ ਖੁਸ਼ੀਆਂ ਦੇ ਵਿੱਚ ਉਹਨਾਂ ਦੀਆਂ ਜਿਹੜਾ ਸ਼ਮੂਲੀਅਤ ਕਰਦੇ ਹਾਂ ਅਸੀਂ ਸਮੁੱਚੇ, ਕਿਉਂਕਿ ਸਾਡਾ ਇੱਕ ਬਹੁਤ ਅਸਰਦਾਰ ਔਰ ਵੱਡਾ ਬੇਸ ਸਾਡੇ ਪਾਕਿਸਤਾਨੀ ਭੈਣ ਭਰਾ ਵੀ, ਭਾਰਤੀ ਕਬਜ਼ੇ ਵਾਲੇ ਕਸ਼ਮੀਰ ਨਾਲ ਦੀ ਜਿਹੜੀ ਆਜ਼ਾਦੀ ਲਈ ਜੂਝਣ ਵਾਲੇ ਨੇ, ਆਮ ਆਵਾਮ ਵੀ ਜਿਹੜੇ TV 84 ਦੇ ਵਿਊਅਰ ਨੇ ਉਹ ਸਾਡੇ ਵੈਲ ਵਿਸ਼ਰ ਨੇ, ਔਰ ਅਸੀਂ ਵੀ ਉਹਨਾਂ ਦੇ ਦੁੱਖ ਸੁੱਖ ਸ਼ਰੀਕ ਹੁੰਦੇ। ਸੋ ਸਮੁੱਚੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸੀਂ ਇਸ ਮੁਬਾਰਕ ਦਿਨ ਦੀ, ਈਦ ਉਲ ਫਿਤਰ ਦੀ ਵਧਾਈ ਦਿੰਦੇ ਹਾਂ। ਦੇਖੋ 3 ਹਫ਼ਤੇ ਅੱਜ ਪੂਰੇ ਹੋ ਗਏ ਕਿਉਂਕਿ 20 ਮਾਰਚ ਹੈ, ਆਲਰੇਡੀ ਸਾਊਥ ਏਸ਼ੀਆ ਦੇ ਵਿੱਚ, ਮਿਡਲ ਈਸਟ ਦੇ ਵਿੱਚ 21 ਦੀ ਸਵੇਰ ਹੈ, ਔਰ ਸ਼ੁਰੂਆਤ 28 ਫਰਵਰੀ ਨੂੰ ਇਸ ਜੰਗ ਦੀ ਹੋਈ ਜਦੋਂ ਕਿ ਪਹਿਲੇ ਹੱਲੇ 'ਚ ਇਜ਼ਰਾਈਲ ਨੇ ਉਹਨਾਂ ਦੇ ਖਮੀਨਾਈ ਤੋਂ ਲੈ ਕੇ ਉਹਨਾਂ ਦੇ ਹੋਰ ਆਧਾ ਜਿਹੜੇ ਅਹੁਦੇਦਾਰ ਸੀ, ਉਹ ਭਾਵੇਂ ਰੈਵੋਲੂਸ਼ਨਰੀ ਗਾਰਡ ਦੇ ਸੀ, ਉਹਨਾਂ ਦੇ ਹੋਰ ਜਿਹੜੇ ਪ੍ਰਮੁੱਖ ਸਲਾਹਕਾਰ ਸੀ, ਔਰ ਈਵਨ ਇਮੀਡੀਏਟ ਫੈਮਿਲੀ ਵੀ ਖਮੀਨਾਈ ਦੀ, ਉਸ ਨੂੰ ਮਾਰ ਦਿੱਤਾ ਸੀ। ਔਰ ਇਸ ਸਭ ਦੇ ਬਾਵਜੂਦ ਕਿ ਅਸੀਂ ਇਹ ਸਾਰੇ ਪੀਰੀਅਡ ਦੇ ਵਿੱਚ, ਜਿਹਦੇ ਲਈ ਲਫ਼ਜ਼ ਅੰਗਰੇਜ਼ੀ ਦੇ ਵਿੱਚ ਜਦੋਂ ਮਿਊਜ਼ਿੰਗਸ ਕਿਹਾ ਜਾਂਦਾ ਤੇ ਮਿਊਜ਼ਿੰਗਸ ਹੁੰਦਾ ਗੰਭੀਰ ਸੋਚ ਵਜਾ, ਇੱਕ ਹੁੰਦਾ ਵੀ ਕੋਈ ਚੀਜ਼ ਹੋਈ ਇੱਕਦਮ ਹੋ ਕੇ, ਜਿਵੇਂ ਵੈਨਜ਼ੂਏਲਾ ਸੀ, ਉਸ ਦੇ ਉੱਤੇ ਅਟੈਕ ਹੋਇਆ, ਉਸ ਦੇ ਪ੍ਰੈਜ਼ੀਡੈਂਟ ਨੂੰ ਲੈ ਆਂਦਾ, ਉਹਦੀ ਘਰ ਵਾਲੀ ਨੂੰ ਵੀ ਲੈ ਆਂਦਾ, 2 ਦਿਨ ਖਬਰਾਂ ਹੋਈਆਂ, ਪਰ ਖਬਰਾਂ ਓਵਰ ਹੋ ਗਈਆਂ ਕਿਉਂਕਿ ਉਸ ਨੇ ਜਿਹੜਾ ਕਿਸੇ ਹੋਰ ਨੂੰ ਬਹੁਤਾ ਪ੍ਰਭਾਵਿਤ ਨਹੀਂ ਕੀਤਾ। ਲੇਕਿਨ ਇਹ ਜਿਹੜੀ 3 ਹਫ਼ਤੇ ਦੀ ਇਹ ਜੰਗ ਹੈ ਜਿਹੜੀ ਕਿ ਇਕੱਲੀ ਇੱਕ ਮੁਲਕ ਤੱਕ ਮਹਿਦੂਦ ਨਹੀਂ ਰਹੀ,
ਇਹ ਸਪਰੈਡ ਆਊਟ ਹੋਈ 7-8 ਇਸ ਵੇਲੇ ਜਿਹੜੀਆਂ ਪਰਸ਼ੀਅਨ ਗਲਫ ਸਟੇਟਸ ਨੇ, ਇਹੀ ਨਹੀਂ ਕਿ ਵੀ ਉਹਨਾਂ ਦੇ ਉਹਦੀ ਜ਼ਦ 'ਚ ਨੇ, ਲੇਕਿਨ ਉਹਨਾਂ ਦਾ ਜੋ ਸਾਰਾ ਸਾਧਨ ਹੈ ਤਾਂ ਇਹ ਸਾਰੀਆਂ ਡੈਜ਼ਰਟ ਸਟੇਟਸ ਨੇ, ਰੇਤਾ ਹੀ ਸੀ, ਇੱਥੇ ਪਾਣੀ ਵੀ ਨਹੀਂ ਸੀ, ਊਠਾਂ ਵਾਲਾ ਔਰ ਦੂਸਰਾ। ਲੇਕਿਨ ਜਿਹੜਾ ਮੈਲਟਡ 골ਡ ਜਦੋਂ ਤੇਲ ਨਿਕਲਿਆ 20ਵੀਂ ਸਦੀ ਦੀ ਬਿਗਨਿੰਗ 'ਚ, ਔਰ ਬਹੁਤ ਸਾਰੀਆਂ ਜਿਹੜੀਆਂ ਕੁਵੈਤ ਜਾਂ ਦੁਬਈ ਹੈ, UAE ਤਾਂ ਪਿਛਲੇ 50 ਸਾਲ 'ਚ ਫਲਰਿਸ਼ ਕਰਨਾ ਸ਼ੁਰੂ ਕੀਤਾ। ਔਰ ਹੁਣ ਉਹਨਾਂ ਨੇ ਆਪਣੀ ਆਲਟਰਨੇਟ ਇਨਵੈਸਟਮੈਂਟ ਦੁਬਈ ਤੇ ਦੂਜੇ ਜਿੱਥੇ ਬੈਂਕਿੰਗ ਸੈਕਟਰ, ਸ਼ੈਲ ਕੰਪਨੀਜ਼ ਦੂਸਰੀਆਂ ਤੀਸਰੀਆਂ ਆਈਆਂ। ਸੋ ਈਰਾਨ ਨੇ ਜਿਹੜਾ ਇਸ ਸਾਰੇ 'ਚ ਜੋ ਅਮਰੀਕਾ ਜਾਂ ਇਜ਼ਰਾਈਲ, ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਵੀ ਇਜ਼ਰਾਈਲ ਦੀ ਇਹ ਵਾਰ ਹੈ ਔਰ ਉਹ ਲਗਾਤਾਰ ਨੈਰੇਟਿਵ ਚੱਲ ਰਿਹਾ ਦੂਸਰੇ ਪਾਸੇ, ਔਰ ਉਹਦੇ 'ਚ ਜਿਵੇਂ ਇਜ਼ਰਾਈਲ ਨੇ ਆਪੋ ਜਿਹੜਾ ਆਪ ਹੁਦਰਾ ਹੋ ਕੇ, ਜਿਹਨੂੰ ਨੈਤਨਯਾਹੂ ਨੇ ਹੁਣ ਕਬੂਲ ਵੀ ਕੀਤਾ ਔਰ ਟਰੰਪ ਨੇ ਡਾਂਟਿਆ ਵੀ ਹੈ ਕਿ ਮੁੜ ਕੇ ਕਿਸੇ ਜਿਹੜਾ ਐਨਰਜੀ ਰਿਸੋਰਸ ਤੇ ਹਮਲਾ ਨਹੀਂ ਕਰਨਾ। ਉਹਨਾਂ ਨੇ ਈਰਾਨ ਦਾ ਜਿਹੜਾ ਜਿੱਥੋਂ ਉਹਨਾਂ ਦੀ ਰਿਫਾਈਨਰੀ ਦੇ ਉੱਤੇ ਵੱਡੀ ਦੇ ਉੱਤੇ ਅਟੈਕ ਕੀਤਾ, ਈਰਾਨ ਨੇ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਉਹ ਅਗੇਨ ਤੇਲ ਦੀਆਂ ਕੀਮਤਾਂ 110 ਤੇ ਪਹੁੰਚਾ ਦਿੱਤੀਆਂ। ਉਹ ਉਹਨਾਂ ਨੇ ਜਿਵੇਂ ਅਸੀਂ ਦੇਖਦੇ ਹਾਂ ਫਾਇਰ ਐਟ ਕੁਵੈਤ ਰਿਫਾਈਨਰੀ ਐਜ਼ ਗਲਫ ਸਟੇਟਸ ਕਮ ਅੰਡਰ ਡਰੋਨ ਮਿਸਲ ਅਟੈਕਸ, ਕਿਉਂਕਿ ਈਰਾਨ ਨੇ ਇਹ ਸੌਫਟ ਟਾਰਗੇਟ ਫੜੇ ਹੋਏ ਨੇ, ਉਹ ਇਹਨਾਂ ਦੇ ਉੱਤੇ ਜਾ ਪੈਂਦੇ ਨੇ। ਸਾਊਦੀ ਅਰੇਬੀਆ ਹੋਏ, ਕੁਵੈਤ ਹੋਏ ਔਰ UAE ਹੋਏ ਔਰ ਓਮਾਨ ਹੋਏ, ਇਹਨਾਂ ਸਾਰਿਆਂ 'ਚੋਂ। ਹਾਲਾਂਕਿ ਓਮਾਨ ਔਰ ਤੁਰਕੀ ਬਾਰੇ ਈਰਾਨ ਨੇ ਕਿਹਾ ਜੀ ਅਸੀਂ ਜਿਹੜੇ ਇਹਨਾਂ ਤੇ ਹੋਏ ਨੇ ਅਸੀਂ ਨਹੀਂ ਕੀਤੇ ਹੈ, ਔਰ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਦੂਸਰੀ ਹਰਕਤ ਜਿਹਨੇ ਦੁਨੀਆ ਦੇ ਵਿੱਚ ਇਹ ਤੇਲ ਪ੍ਰਾਈਸਿਸ ਨੂੰ ਥੱਲੇ ਨਹੀਂ ਡਿੱਗਣ ਦਿੱਤਾ ਹੈ, ਰਾਤ ਰੱਪ ਹੀ ਜਾ ਰਹੇ ਨੇ, ਔਰ ਇਹ ਇੱਕ ਪ੍ਰੈਸਟੀਜ ਇਸ਼ੂ ਵੀ ਬਣਦਾ ਜਾ ਰਿਹਾ। ਸਟ੍ਰੇਟ ਆਫ ਹਾਰਮੂਜ਼ ਜਿੱਥੋਂ 20% ਦੁਨੀਆ ਦਾ ਤੇਲ ਜਾਂਦਾ ਹੈ, ਉਸ ਦੇ ਉੱਤੇ ਈਰਾਨ ਨੇ ਆਪਣਾ ਜਿਹੜੀ ਹੈ ਉਹ ਸ਼ਿਕੰਜਾ ਕੱਸਿਆ ਹੋਇਆ। ਇਹ ਨਹੀਂ ਹੈ ਵੀ ਸਟ੍ਰੇਟ ਆਫ ਹਾਰਮੂਜ਼ ਨੂੰ ਬੰਦ ਕੀਤਾ ਹੋਇਆ, ਪਰ ਉੱਥੋਂ ਉਹੀ ਸ਼ਿਪ ਜਾ ਸਕਦੀ ਹੈ ਜੇ ਇਸ ਨੂੰ ਉਹਨਾਂ ਦੀ ਇਜਾਜ਼ਤ ਹੁੰਦੀ ਹੈ। ਔਰ ਇਹੀ ਕਾਰਨ ਹੈ ਵੀ ਇਹ ਵੀ ਹੈ ਵੀ ਹੁਣ ਪ੍ਰਾਈਵੇਟ ਡੀਲ ਕਿਸੇ ਨੇ 20 ਮਿਲੀਅਨ ਦੇ ਕੇ ਆਪਣਾ ਜਹਾਜ਼ ਕੱਢਿਆ, ਔਰ ਦੂਸਰਾ ਵੀ ਹੈ। ਔਰ ਅਮਰੀਕਾ ਦੀ ਜਿਹੜੀ ਕਾਫੀ ਐਂਗੁਇਸ਼ ਔਰ ਉਸ ਦੇ ਉੱਤੇ ਈਵਨ ਅੱਜ ਵੀ ਪ੍ਰੈਜ਼ੀਡੈਂਟ ਟਰੰਪ ਨੇ ਯੂਰਪੀਅਨ ਔਰ ਨੈਟੋ ਵਾਲਿਆਂ ਨੂੰ ਕੋਵਿਡ ਕਿਹਾ, ਡਰਪੋਕ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਆਪਣੀਆਂ ਵਾਰਸ਼ਿਪਸ ਭੇਜੋ ਤਾਂ ਕਿ ਸਟ੍ਰੇਟ ਆਫ ਹਾਰਮੂਜ਼ ਨੂੰ ਖੋਲ੍ਹਿਆ ਜਾ ਸਕੇ, ਲੇਕਿਨ ਪਹਿਲਾਂ ਤਾਂ ਉਹਨਾਂ ਨੇ ਇਨਕਾਰ ਕੀਤਾ। ਹੁਣ ਅੱਜ ਜਿਹੜੀ ਇੱਕ ਸਟੇਟਮੈਂਟ ਹੈ ਜਿਹਦੇ 'ਚ ਜਾਪਾਨ ਔਰ ਦੂਸਰੇ ਮੁਲਕ ਵੀ ਸ਼ਾਮਲ ਨੇ ਔਰ ਯੂਰਪੀਅਨ ਮੁਲਕ ਹੈ ਜੀ, ਜਿਹੜੇ UK ਦੇ ਅੱਡੇ ਨੇ ਉਹ ਇਸਤੇਮਾਲ ਹੋ ਸਕਦੇ ਨੇ ਸਟ੍ਰੇਟ ਆਫ ਹਾਰਮੂਜ਼ ਨੂੰ ਖੁਲਵਾਉਣ ਦੇ ਲਈ, ਔਰ ਈਰਾਨ ਨੇ ਕਾਊਂਟਰ ਧਮਕੀ ਵੀ UK ਨੂੰ ਦੇ ਦਿੱਤੀ। ਸੋ ਹੁਣ ਜਦੋਂ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਅੱਜ ਹੀ ਵਾਪਸ ਜਾਪਾਨ ਦੀ ਪ੍ਰਾਈਮ ਮਿਨਿਸਟਰ ਜਿਹੜੀ ਵਾਸ਼ਿੰਗਟਨ DC ਆਈ ਹੋਈ ਸੀ, ਔਰ ਕਿਉਂਕਿ ਜਾਪਾਨ ਨੂੰ ਵੀ ਕਿਹਾ ਸੀ ਪ੍ਰੈਜ਼ੀਡੈਂਟ ਟਰੰਪ ਨੇ ਕਿ ਵੀ ਕਿਉਂਕਿ ਜਾਪਾਨ ਦਾ ਵੀ 80% ਜਿਹੜਾ ਤੇਲ ਹੈ ਉਹ ਸਟ੍ਰੇਟ ਆਫ ਹਾਰਮੂਜ਼ ਤੋਂ ਆਉਂਦਾ ਹੈ, ਤੇ ਉਹਨਾਂ ਨੇ ਵੀ ਕੋਈ ਪਹਿਲਾਂ ਜਿਹੜਾ ਇਸ ਦੇ ਉੱਤੇ ਨਹੀਂ ਕੋਈ ਰਿਸਪੌਂਡ ਕੀਤਾ ਸੀ। ਸੋ ਹਾਲਾਂ ਪ੍ਰੈਜ਼ੀਡੈਂਟ ਟਰੰਪ ਕਾਫੀ ਕਰਟੀਅਸ ਸੀ, ਉਹਨਾਂ ਨੇ ਉਹਨੂੰ ਬੀਬੀ ਨੂੰ ਐਡਮਾਇਰ ਵੀ ਕੀਤਾ ਕਿ ਵੀ ਬਹੁਤ ਪਪੂਲਰ ਹੈ ਆਪਣੇ ਲੋਕਾਂ 'ਚ ਔਰ ਦੂਸਰਾ ਤੀਸਰਾ। ਪਰ ਇਹ ਯਾਦ ਦਹਾਨੀ ਹੋਈ ਜਦੋਂ ਅੱਧੇ ਘੰਟੇ ਦੀ ਪ੍ਰੈਸ ਕਾਨਫਰੰਸ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਬੀਬੀ ਨੂੰ ਨਾਲ ਲੈ ਕੇ, ਤੇ ਜਦੋਂ ਪੱਤਰਕਾਰ ਬਾਰ-ਬਾਰ ਪੁੱਛ ਰਹੇ ਸੀ ਕਿ ਜੀ ਤੁਸੀਂ ਘੱਟੋ ਘੱਟ ਜੇ ਈਰਾਨ ਤੇ ਅਟੈਕ ਹੀ ਕਰਨਾ ਸੀ ਆਪਣੇ ਸਹਿਯੋਗੀਆਂ ਨੂੰ ਪੁੱਛ ਲੈਂਦੇ, ਔਰ ਈਵਨ ਉਹਨੇ ਜਾਪਾਨ ਦੀ ਪ੍ਰਾਈਮ ਮਿਨਿਸਟਰ ਨੇ ਵੀ ਸ਼ਾਇਦ ਪਹਿਲਾਂ ਕਿਸੇ ਇੰਟਰਵਿਊ 'ਚ ਕਿਹਾ ਸੀ ਕਿ ਵੀ ਪੁੱਛਿਆ ਨਹੀਂ। ਤੇ ਉਹ ਇੱਕ ਜਿਹੜੀ ਚੀਜ਼ਾਂ ਕਈ ਵਾਰੀ ਹੈ ਤਾਂ ਪ੍ਰੈਜ਼ੀਡੈਂਟ ਟਰੰਪ ਬਲੰਟ ਨੇ, ਇਹ ਡਿਪਲੋਮੈਟਿਕ ਨਾਈਸਟੀ ਨਹੀਂ ਹੁੰਦੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਜਦੋਂ ਜਾਪਾਨ ਨੇ ਪਰਲ ਹਾਰਬਰ ਤੇ 1941 'ਚ ਹਮਲਾ ਕੀਤਾ ਸੀ ਉਦੋਂ ਪੁੱਛ ਕੇ ਕੀਤਾ ਸੀ। ਸੋ ਮਤਲਬ ਇਹ ਹੈ ਵੀ ਇਹ, ਔਰ ਉਹਦਾ ਬੀਬੀ ਦਾ ਜਿਹੜੀ ਸਮਾਈਲ ਕਰ ਰਹੀ ਸੀ ਔਰ ਇੱਕਦਮ ਉਹਦੇ ਆਈਬਰੋ ਵੀ ਜਿਹੜੇ ਨੇ ਉਹ ਮੀਡੀਆ ਦਾ ਹੀ ਹੈ ਕਿ ਉਹ ਡ੍ਰੌਪ ਹੋਇਆ ਐਂਡ ਸ਼ੀ ਬਿਕੇਮ ਕੁਆਇਟ। ਹੁਣ ਯਾਦ ਨਹੀਂ ਦਾ ਸਰਪ੍ਰਾਈਜ਼ ਸੀ। ਹਾਲਾਂ ਇਹ ਇਸ 'ਚੋਂ ਭੁੱਲ ਜਾਂਦੇ ਨੇ ਵੀ ਪਰਲ ਹਾਰਬਰ ਅਲਟੀਮੇਟਲੀ ਜੇ ਜਾਪਾਨੀ ਪਰਲ ਹਾਰਬਰ ਨਾ ਕਰਦੇ ਤੇ ਸ਼ਾਇਦ ਜੰਗ ਦੇ ਨਤੀਜੇ ਹੋਰ ਹੁੰਦੇ, ਕਿਉਂਕਿ ਉਦੋਂ ਤੱਕ ਅਮਰੀਕਾ 1939 ਦੇ ਵਿੱਚ ਸੈਕੰਡ ਵਰਲਡ ਵਾਰ ਸ਼ੁਰੂ ਹੋ ਗਈ ਸੀ। ਬਿਲਕੁਲ 1941 ਤੱਕ ਅਮਰੀਕਾ ਦਾ ਐਟਲੀਸਟ ਆਊਟਵਰਡਲੀ ਨਿਊਟਰਲ ਪੋਸਚਰ ਸੀ। ਜਿਵੇਂ ਹੁਣ ਜਿਵੇਂ ਸ੍ਰੀਲੰਕਾ ਹੈ, ਸ੍ਰੀਲੰਕਾ ਦਾ ਹੁਣ ਜਿਹੜਾ ਭਾਰਤ ਦੇ ਵਿੱਚ ਅਮਰੀਕਾ ਦੇ ਐਂਬੈਸਡਰ ਨੇ ਮਿਸਟਰ ਸਰਜੀ,
ਗੌਰ ਔਰ ਉਹ ਲੰਕਾ ਗਏ ਹੋਏ ਨੇ। ਉਹਨਾਂ ਨੇ ਸ਼੍ਰੀਲੰਕਾ ਨੂੰ ਕਿਹਾ ਕਿ ਜੀ ਸਾਨੂੰ ਜਿਹੜਾ ਤੁਹਾਡੇ 에ਅਰਪੋਰਟ ਦੇ ਉੱਤੇ ਵੀ ਔਰ ਦੂਸਰੇ ਵੀ ਜਿਹੜਾ ਉਹ ਸ਼ਿਪ ਲੈਂਡ ਕਰਨ ਦੀ ਆਗਿਆ ਦਿਓ। ਉਹਨੇ ਕਿਹਾ ਜੀ ਅਸੀਂ ਨਿਊਟਰਲ ਹੈ, ਇਸ ਵਾਰ ਦਾ ਹਿੱਸਾ ਨਹੀਂ, ਇਸ ਲਈ ਅਸੀਂ ਇਜਾਜ਼ਤ ਨਹੀਂ ਦੇ ਸਕਦੇ। ਸੋ ਇਹ ਕਈ ਵਾਰ ਕੁਝ ਚੀਜ਼ਾਂ ਤੁਹਾਡੀ ਪਾਲਿਸੀ ਦਾ ਹਿੱਸਾ ਹੁੰਦੀਆਂ ਨੇ। ਸੋ ਅਮਰੀਕਾ 1941 ਤੱਕ ਉਹ ਨਾ ਜਰਮਨ ਦੀ ਸਾਈਡ ਤੇ ਸੀ ਨਾ ਬ੍ਰਿਟਿਸ਼ ਦੀ ਸਾਈਡ ਤੇ ਸੀ। ਅੰਦਰ ਖਾਤੇ ਮਦਦ ਜ਼ਰੂਰ ਬ੍ਰਿਟਿਸ਼ ਦੀ ਜਾਂ ਦੂਜੀ ਹੋ ਰਹੀ ਹੋਏਗੀ, ਲੇਕਿਨ ਨਿਊਟਰਲ। ਜਿਉਂ ਹੀ ਪਰਲ ਹਾਰਬਰ ਦਾ ਅਟੈਕ ਹੋਇਆ, ਅਮਰੀਕਾ ਦੇ ਵਿੱਚ ਜਿਹੜਾ ਪਬਲਿਕ ਓਪੀਨੀਅਨ ਸੀ ਉਹ ਬਦਲ ਗਿਆ। ਉਦੋਂ ਤੱਕ ਤਾਂ ਅਮਰੀਕਾ ਨੂੰ ਵੀ ਸੀ, ਅਮਰੀਕਨਾਂ ਨੂੰ ਵੀ ਸਾਡੀ ਜੰਗ ਨਹੀਂ ਹੈ, ਇਹਨਾਂ ਨੂੰ ਲੜਨ ਦੇ। ਯੂਰਪੀਅਨਸ ਨੇ ਪਹਿਲਾਂ ਵੀ ਫਸਟ ਵਰਲਡ ਵਾਰ ਲੜੀ ਹੈ, ਹੁਣ ਫਿਰ 20-25 ਸਾਲ ਬਾਅਦ ਫਿਰ ਲੜਨ ਲੱਗ ਗਏ। ਲੇਕਿਨ ਪਰਲ ਹਾਰਬਰ ਦੇ ਅਟੈਕ ਨੇ ਉਹਨਾਂ ਨੂੰ ਉਧਰ ਖੜੀਸ ਲਿਆਂਦਾ ਔਰ ਇਹ ਫਿਰ ਸੱਚਮੁੱਚ ਦੀ ਵਰਲਡ ਵਾਰ ਬਣੀ। ਔਰ ਫਿਰ ਉਸੇ ਹੀ ਜਾਪਾਨ ਦੇ ਉੱਤੇ ਅਮਰੀਕਾ ਨੇ ਬੰਬ ਸੁੱਟੇ, ਐਟਮ ਬੰਬ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ। ਸੋ ਅਸੀਂ ਸਮਝਦੇ ਹਾਂ ਵੀ ਜੇ ਇਹਦਾ ਕੋਈ ਕੰਪੈਰੀਜ਼ਨ ਸਰਪ੍ਰਾਈਜ਼ ਕਹਿਣਾ ਚਾਹੁੰਦੇ ਸੀ ਉਹ, ਲੇਕਿਨ ਜਿਹਦੇ ਨਾਲ ਕੰਪੈਰੀਜ਼ਨ ਕੀਤਾ ਉਹ ਤਾਂ ਉਹ ਸ਼ੋਅ ਕਰਦਾ ਵੀ ਈਰਾਨ ਨੂੰ ਦਬਦੇ ਦਬਦੇ ਉਹ ਸਾਰੀ ਸਪਰੈਡ ਆਊਟ ਹੋ ਗਿਆ। ਉਹਨਾਂ ਨੇ ਸਾਰੇ ਜਿਹੜੇ 6-7 ਅਲਾਈ ਨੇ ਅਮਰੀਕਾ ਦੇ, ਜਿਨ੍ਹਾਂ ਨੇ ਬੇਸ ਦਿੱਤੇ ਨੇ, ਜਿਨ੍ਹਾਂ ਦਾ ਉਹਨਾਂ ਦੇ ਉੱਤੇ ਅਟੈਕ ਹੋਣੇ ਸ਼ੁਰੂ ਹੋਏ। ਪਰ ਇਸ ਸਾਰੇ ਚੋਂ ਇੱਕ ਪਾਸੇ ਜਿਹੜਾ ਬਿਲਟ ਅਪ ਵੀ ਹੋ ਰਿਹਾ ਔਰ ਅੱਜ ਜਿਹੜਾ ਅਮਰੀਕਾ ਦੇ ਲਈ ਜੰਗੀ ਪੱਧਰ ਦੇ ਉੱਤੇ ਇੱਕ ਸੈਟਬੈਕ ਸੀ, ਉਹ ਪਹਿਲਾ ਉਹਨਾਂ ਦਾ ਜਿਹੜਾ ਇੱਕ ਪਾਵਰਫੁਲ ਜਹਾਜ਼ ਜਿਹੜਾ ਜਿਸ ਬਾਰੇ ਸੀ ਕਿ ਅਦ੍ਰਿਸ਼ ਹੁੰਦਾ, ਇਹਨੂੰ ਕੋਈ ਜਿਹੜਾ ਕੋਈ ਵੀ ਜਿਹੜਾ ਰਡਾਰ ਹੈ ਉਹ ਵੀ ਉਹਨੂੰ ਲੋਕੇਟ ਨਹੀਂ ਕਰ ਸਕਦਾ। ਔਰ ਦੂਸਰਾ ਉਸ ਨੂੰ ਜਿਹੜਾ ਈਰਾਨ ਦੇ ਉੱਤੇ ਜਿਹੜਾ ਉਹ ਜ਼ਖਮੀ ਹੋਇਆ, ਵੂੰਡਡ ਲਫ਼ਜ਼ ਹੈ, ਔਰ ਹਾਲਾਂ ਪਾਇਲਟ ਔਰ ਦੂਸਰੇ ਇਹਦਾ ਸੇਫਟੀ ਚਲੇ ਗਏ। ਸੋ ਇਹ ਇੱਕ ਵੱਡਾ ਸੈਟਬੈਕ ਹੈ, ਕਿਉਂਕਿ ਉਸ ਤੋਂ ਪਹਿਲਾਂ ਵੀ ਬੇਸ਼ੱਕ 3 ਜਹਾਜ਼ ਕੁਵੈਤ ਦੇ ਉੱਤੇ ਸੀ, ਉਹ ਫਰੈਂਡਲੀ ਫਾਇਰ ਦਾ ਹਿੱਸਾ ਸੀ। ਇੱਕ ਅੱਧਾ ਵੱਡਾ ਬੇੜਾ ਉਹਦੇ 'ਚ ਅੱਗ ਲੱਗੀ, ਉਹ ਵੀ ਉਹਨੂੰ ਨੈਚੁਰਲ ਦੱਸਿਆ ਗਿਆ। ਪਰ ਇਹ ਈਰਾਨ ਨੇ ਜਿਹੜਾ ਇਸ ਕਿਸਮ ਦਾ ਜਿਹੜਾ ਵਾਕਿਆ ਕੀਤਾ ਹੈ ਉਸ ਦੇ ਉੱਤੇ ਇਹ ਕਵਰੇਜ ਵੀ ਹੈ ਸਾਰੀ, ਔਰ ਅਮਰੀਕਾ ਨੇ ਵੀ ਕਿਹਾ ਵੀ ਇਸ ਨੂੰ ਅਸੀਂ ਇਨਵੈਸਟੀਗੇਟ ਕਰਾਂਗੇ। ਸੋ ਅਮਰੀਕਾ ਵੱਲੋਂ ਜਿਹੜਾ ਇੱਕ ਪਾਸੇ ਤਾਂ ਬਿਲਟਅਪ ਵੀ ਚੱਲ ਰਿਹਾ, ਯੂਐਸ ਟੂ ਡਿਪਲੋਏ 3 more warships and roughly 2,500 more marines to the West Asia। ਵੱਡੀਆਂ 3 ਵਾਰਸ਼ਿਪਸ ਅਮਰੀਕਾ ਦੀਆਂ ਔਰ 2500 ਜਿਹੜੇ ਮੈਰੀਨ ਨੇ ਉਹ ਹੋਰ ਜਾ ਰਹੇ ਨੇ। ਕਿਉਂਕਿ ਜਿਵੇਂ ਸੈਕਟਰੀ ਆਫ ਡਿਫੈਂਸ ਜਿਹਨੂੰ ਸੈਕਟਰੀ ਆਫ ਜਿਹੜਾ ਉਹ ਵਾਰ ਡਿਪਾਰਟਮੈਂਟ ਕਹਿੰਦੇ ਨੇ, ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜੇ ਬੂਟਸ ਔਨ ਦਾ ਗਰਾਊਂਡ ਨੇ ਉਹਨੂੰ ਅਸੀਂ ਰੂਲ ਆਊਟ ਨਹੀਂ ਕਰਦੇ। ਲੇਕਿਨ ਇਸ ਸਾਰੇ ਦੇ ਚਲਦਿਆਂ ਜਿਹੜੀਆਂ 2 ਸਟੇਟਮੈਂਟਸ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਸਾਨੂੰ ਹੋਪ ਰੱਖਣੀ ਚਾਹੀਦੀ ਹੈ। ਇੱਕ ਪਾਸੇ ਤਾਂ ਨਿਊ ਈਅਰ ਦੇ ਮੌਕੇ 'ਤੇ ਉਹਨਾਂ ਦੇ ਈਰਾਨੀ ਨਿਊ ਈਅਰ ਦੇ ਆਇਤੁੱਲਾ ਮੋਜਤਬਾ ਖਮੀਨਾਈ ਨੇ ਬੜੀ ਡਿਫਾਈਂਟ ਜਿਹੜੀ ਹੈ ਉਹ ਸਟੇਟਮੈਂਟ ਦਿੱਤੀ ਹੈ। ਉਹ ਆਪ ਤਾਂ ਨਹੀਂ ਲੋਕਾਂ ਦੇ ਸਾਹਮਣੇ ਆਉਂਦੇ, ਉਹਨਾਂ ਦੇ ਮੀਡੀਆ 'ਤੇ ਹੀ ਪੜ੍ਹੀ ਜਾਂਦੀ ਹੈ ਕਿ ਜੀ ਅਸੀਂ ਜਿਹੜਾ ਦੁਸ਼ਮਣ ਨੂੰ ਜਿਹੜਾ ਇੱਕ ਜ਼ੋਰਦਾਰ ਬਲੋ ਦਿੱਤਾ ਹੈ, ਸਾਡੀ ਕਾਮਯਾਬੀ ਦੇ ਨਾਲ ਅਸੀਂ ਇਸ ਜੰਗ ਨੂੰ ਅੱਗੇ ਵਧਾ ਰਹੇ। ਔਰ ਨਾਲ ਦੀ ਨਾਲ ਈਰਾਨ ਨੇ ਜਿਹੜਾ ਵਰਲਡ ਟੂਰਿਜ਼ਮ ਸਾਈਟਸ ਦੇ ਉੱਤੇ ਨਾ ਜਾਣ ਦੀ ਵੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਯੂਐਸ ਔਰ ਇਜ਼ਰਾਈਲੀ ਆਫੀਸ਼ੀਅਲਸ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਜਿਹੜਾ ਇਹ ਐਡਵਾਈਜ਼ਰੀ ਦੇ ਰਹੇ ਹਾਂ ਕਿ ਮਤ ਜਾਓ ਉਹਨਾਂ ਦੇ ਦੂਸਰੇ ਸਾਈਟਸ ਦੇ ਉੱਤੇ। ਔਰ ਦੂਸਰੇ ਪਾਸੇ ਈਰਾਨ ਨੇ ਈਵਨ ਜਿਹੜਾ ਉਹਦੇ 'ਤੇ ਜੈਰੂਸ਼ਲਮ ਦੇ ਉੱਤੇ ਵੀ ਆਪਣੀਆਂ ਮਿਜ਼ਾਈਲਾਂ ਦਾਗੀਆਂ ਨੇ। ਸੋ ਹੁਣ ਜਿਹੜੀ ਅਸੀਂ ਹੋਪ ਦੀ ਗੱਲ ਕਰਦੇ ਹਾਂ, ਕਿਉਂਕਿ ਅਮਰੀਕਾ ਦੇ ਲਈ ਮਿਲੀਟੈਰਲੀ ਜਿਵੇਂ ਫਰਾਂਸ ਲਈ ਇੱਕ ਵੱਡਾ ਸੈਟਬੈਕ ਸੀ ਆਪਰੇਸ਼ਨ ਸੰਦੂਰ ਦੇ ਦੌਰਾਨ ਰਾਫੇਲ ਡਿੱਗਣਾ, ਇਸੇ ਤਰ੍ਹਾਂ F-35 ਜਿਹੜਾ ਸਟੈਲਥ ਫਾਈਟਰ ਹੈ, ਇਹ ਇਸ ਨੂੰ ਈਵਨ ਉਹਨਾਂ ਦੀ ਮੇਨ AFP ਏਜੰਸੀ ਫ੍ਰੈਂਚ ਪ੍ਰੈਸ ਨੇ ਕਿਹਾ US F-35 stealth fighter hit by suspected Iranian fire। ਔਰ ਇਹ ਸਾਰੇ ਦਾ ਜਿਹੜਾ ਇੱਕ ਇਹ ਸੈਟਬੈਕ ਹੈ। ਲੇਕਿਨ ਜਿਹੜੀ ਹੋਪ ਹੈ, ਅਸੀਂ ਹਰ ਚੀਜ਼ ਹੋਪ ਦੇ ਨਾਲ ਜੋੜ ਕੇ ਹੀ ਦੇਖਦੇ ਹਾਂ ਕਿ ਅਲਟੀਮੇਟਲੀ ਭਾਵੇਂ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ, ਇਹ ਵੀ ਕਿਹਾ ਜਾਂਦਾ ਹੈ। ਪਰ ਜਦੋਂ ਤਬਾਹੀ ਜੰਗ ਦੀ ਮਚੀ ਹੋਏ ਉਦੋਂ ਇਹੀ ਦੁਆ ਵੀ, ਅਰਦਾਸ ਵੀ ਔਰ ਕਾਮਨਾ ਵੀ ਹੁੰਦੀ ਹੈ ਕਿ ਦੂਸਰਾ ਹੋਏ। ਸੋ ਉਹ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਪਸੇ ਪਰਦਾ ਚੀਨ ਔਰ ਰੂਸ, ਚੀਨ ਜਿਹੜਾ ਹਾਲਾਂ ਮੋਸਟ ਲਾਈਕਲੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਚੀਨ ਵਿਜ਼ਿਟ ਹੈ
ਉਹ ਕੈਂਸਲ ਵਾਂਗ ਹੀ ਹੈ ਜਾਂ ਉਹਨੂੰ ਅੱਗੇ ਪਾ ਦਿੱਤਾ ਗਿਆ। ਲੇਕਿਨ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਕਾਫੀ ਜਿਹੜੀ ਹੈ ਉਹ ਐਨਕਰੇਜਿੰਗ ਸਟੇਟਮੈਂਟ ਦਿੱਤੀ ਹੈ ਔਰ ਇਹ ਮੇਨ ਹੈਡਲਾਈਨ ਨਿਊਜ਼ ਹੀ ਹੈ, ਚਾਈਨਾ ਅਰਜਿਸ ਪੌਜ਼ ਬਟਨ ਔਨ ਵੈਸਟ ਏਸ਼ੀਆ ਕਨਫਲਿਕਟ, ਵਾਰਨਸ ਆਫ ਗਲੋਬਲ ਇਕਨੋਮਿਕ ਫਾਲਆਊਟ ਐਜ਼ ਕ੍ਰਾਈਸਿਸ ਐਂਟਰਸ 21st ਡੇ। 21ਵੇਂ ਦਿਨ ਜਦੋਂ ਕਿ ਇਹ ਕ੍ਰਾਈਸਿਸ ਪਹੁੰਚਿਆ, ਚਾਈਨਾ ਦੇ ਫੋਰਨ ਮਿਨਿਸਟਰ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਬੜੀ ਗੱਲ ਕਈ ਫੋਰਨ ਮੀਡੀਆ ਅਖਬਾਰੀ ਨੂੰ ਕਰਦਿਆਂ ਉਹਨਾਂ ਦੇ ਫੋਰਨ ਮਿਨਿਸਟਰ ਦੇ ਜਿਹੜੇ ਸਪੋਕਸਪਰਸਨ ਨੇ ਲਿਨ ਜ਼ਿਆਨ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੀ ਨੋਟਡ ਦੈਟ ਫਾਲਆਊਟ ਐਕਸਟੈਂਡਸ ਫਾਰ ਬਿਯੋਂਡ ਦਾ ਇਮੀਡੀਏਟ ਬੈਟਲਫੀਲਡ। ਇਸ ਜੰਗ ਦੇ ਜਿਹੜੇ ਅਸਰਾਤ ਔਰ ਅਸਰ ਨੇ ਉਹ ਬੈਟਲਫੀਲਡ ਤੋਂ ਵੀ ਬਹੁਤ ਦੂਰ ਤੱਕ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਨਸਟੇਬਿਲਿਟੀ ਪੈਦਾ ਹੋ ਰਹੀ ਹੈ, ਨਾਟ ਓਨਲੀ ਅੰਡਰਮਾਈਨਿੰਗ ਪੀਸ ਐਂਡ ਸਟੇਬਿਲਿਟੀ ਇਨ ਦਾ ਰੀਜਨ but also directly impacting international energy, finance, trade and shipping। ਕਿ ਇਹ ਸਾਰੇ ਸੈਕਟਰਸ ਨੂੰ ਹੀ ਪ੍ਰਭਾਵਿਤ ਕਰ ਰਹੀ ਹੈ, ਜਿਹੜਾ ਐਨਰਜੀ ਸੈਕਟਰ ਨੂੰ, ਫਾਈਨੈਂਸ ਨੂੰ, ਟ੍ਰੇਡ ਨੂੰ ਔਰ ਸ਼ਿਪਿੰਗ ਨੂੰ। ਔਰ ਉਹਨਾਂ ਨੇ ਕਿਹਾ ਕਿ ਦੇਖੋ ਹਿਸਟਰੀ ਐਂਡ ਰਿਐਲਿਟੀ ਹੈਵ ਰਿਪੀਟਡਲੀ ਸ਼ੋਨ that military force is not a solution to the problem। ਕਿ ਜੇ ਬੀਤੇ ਦੀ ਹਿਸਟਰੀ ਵੀ ਦੇਖੋ, ਇਹ ਠੀਕ ਹੈ ਵੀ ਕਨਫਲਿਕਟ ਹੁੰਦੇ ਨੇ, ਬਟ ਅਲਟੀਮੇਟਲੀ ਡਿਪਲੋਮੇਸੀ ਦੇ ਨਾਲ ਹੀ ਉਸ ਦਾ ਹੱਲ ਨਿਕਲਦਾ ਹੈ। ਐਂਡ ਆਰਮਡ ਕਨਫਰੰਟੇਸ਼ਨ ਵਿਲ ਓਨਲੀ ਬਰੀਡ ਨਿਊ ਹੇਟਰਡ। ਕਿ ਜੇ ਹਥਿਆਰਬੰਦ ਟਕਰਾਅ ਚੱਲਦਾ ਰਿਹਾ ਤੇ ਅੱਗੋਂ ਹੋਰ ਦੀ ਹੋਰ ਨਫ਼ਰਤ, ਔਰ ਨਫ਼ਰਤ ਬਰਬਾਦੀ ਦਾ ਨਾਂ ਹੀ ਹੁੰਦਾ ਹੈ। ਔਰ ਉਹਦੇ 'ਚ ਫਿਰ ਉਹਨਾਂ ਨੇ ਅਪੀਲ ਵੀ ਕੀਤੀ ਨੇ, ਡਾਇਰੈਕਟ ਅਪੀਲ ਫॉर ਡੀ-ਐਸਕੇਲੇਸ਼ਨ। The Chinese Foreign Ministry spokesperson urged that the parties concerned should immediately press the pause button on military operations to prevent the situation from deteriorating further। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹਾਲਾਤ ਨੇ ਬਦਤਰ ਹੋਣ ਤੋਂ ਬਚਾਉਣ ਦੇ ਲਈ ਅੱਗੋਂ ਇਹ ਜ਼ਰੂਰੀ ਹੈ ਕਿ ਇਮੀਡੀਏਟਲੀ ਜਿਹੜਾ ਪੌਜ਼ ਬਟਨ ਹੈ ਜੰਗਬੰਦੀ ਦਾ, ਉਸ ਨੂੰ ਜਿਹੜਾ ਹੈ ਉਹ ਦੱਬਿਆ ਜਾਏ। ਔਰ ਇਸ ਦੇ ਉੱਤੇ ਉਹਨਾਂ ਨੇ ਈਵਨ ਆਪਣੀਆਂ ਸੇਵਾਵਾਂ ਵੀ ਉਹਨਾਂ ਨੇ ਆਫਰ ਕੀਤੀਆਂ ਨੇ। ਰੀਅਫਰਮਿੰਗ ਚਾਈਨਾਜ਼ ਰੋਲ ਐਜ਼ ਏ ਡਿਪਲੋਮੈਟਿਕ ਮੀਡੀਏਟਰ ਇਨ ਔਨਗੋਇੰਗ ਕ੍ਰਾਈਸਿਸ, ਹੀ ਐਕਸਪ੍ਰੈਸਡ ਬੀਜਿੰਗਸ ਕਮਿਟਮੈਂਟ ਟੂ ਫਾਈਂਡਿੰਗ ਨਾਨ ਮਿਲਟਰੀ ਰੈਜ਼ੋਲੂਸ਼ਨ। ਕਿ ਵੀ ਅਸੀਂ ਹਾਜ਼ਰ ਹਾਂ ਕੋਈ ਵੀ ਨਾਨ ਮਿਲਟਰੀ ਜਿਹੜਾ, ਔਰ ਅਸੀਂ ਚਾਈਨਾ ਵਿਲ ਕੰਟੀਨਿਊ ਟੂ ਇੰਗੇਜ ਇਨ ਮੀਡੀਏਸ਼ਨ ਐਫਰਟਸ ਟੂ ਅਚੀਵ ਏ ਸੀਜ਼ ਫਾਇਰ ਐਂਡ ਐਂਡ ਦਾ ਹੌਸਟਿਲਿਟੀਜ਼ so that peace and stability return to the Middle East at an early date। so ਇਹਨੂੰ ਮੈਂ ਪੋਜ਼ਿਟਿਵ ਦੇ ਤੌਰ ਤੇ ਦੇਖਦਾ। ਰਸ਼ੀਆ ਨੇ ਬੇਸ਼ੱਕ ਆਪਣੀ ਸਟੇਟਮੈਂਟ 'ਚ ਅਮਰੀਕਾ ਔਰ ਇਜ਼ਰਾਈਲ ਨੂੰ ਜ਼ਿੰਮੇਵਾਰ ਦੱਸਿਆ ਕਿ ਵੀ ਇਹਨਾਂ ਨੇ ਮਿਲਟਰੀ ਵੈਂਚਰ ਕੀਤਾ, ਪਰ ਜਿਹੜੀ ਗੱਲ ਚਾਈਨਾ ਨੇ ਕਹੀ ਹੈ ਉਹੀ ਗੱਲ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਵੀ ਕਹੀ ਹੈ ਕਿ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਕਾਲ ਫਾਰ ਐਨ ਇਮੀਡੀਏਟ ਸੈਸੇਸ਼ਨ ਆਫ ਹੋਸਟਿਲਿਟੀਜ਼ resulting from the unprovoked aggression by US and Israel against Iran। ਇਹ ਉਹੀ ਪੌਜ਼ ਬਟਨ ਵਾਲੀ ਗੱਲ ਹੈ ਕਿ ਇਸ ਨੂੰ ਇੱਕਦਮ ਜਿਹੜਾ ਹੋਏ। ਔਰ ਉਹਨਾਂ ਨੇ ਕਿਹਾ ਜੀ ਮਾਸਕੋ ਜਿਹੜਾ ਬੜਾ ਵਰਿਡ ਹੈ ਇਸ ਆਰਮਡ ਕਨਫਰੰਟੇਸ਼ਨ ਤੋਂ, ਔਰ ਸਕੇਲ ਆਫ ਡੈਮੇਜ ਐਨਰਜੀ ਔਰ ਦੂਸਰੇ ਸੈਕਟਰਸ ਦਾ ਹੋ ਰਿਹਾ। ਔਰ ਨਾਲ ਦੀ ਨਾਲ ਰਸ਼ੀਆ ਨੇ ਵੀ ਉਹੀ ਡਿਪਲੋਮੈਟਿਕ ਚੈਨਲਸ ਦੀ ਗੱਲ ਕੀਤੀ ਹੈ। ਰਸ਼ੀਆ ਟੂਗੈਦਰ ਵਿਦ ਚਾਈਨਾ, ਤੁਰਕੀ ਐਂਡ ਅਦਰ ਲਾਈਕ ਮਾਈਂਡਡ ਪਾਰਟਨਰਸ stands ready to facilitate a settlement and help resolve existing differences through political and diplomatic means with a view to achieving long-term sustainable stabilization in the region, taking into account the interests of all states concerned। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਬੈਕ ਡੋਰ ਚੈਨਲ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਰਾਹੀਂ ਗੱਲ ਅੱਗੇ ਵੱਧ ਰਹੀ ਹੈ। ਔਰ ਅਸੀਂ ਕਾਮਨਾ ਕਰਦੇ ਹਾਂ ਕਿ ਐਟ ਦਾ ਅਰਲੀਐਸਟ ਜਿਹੜੀ ਹੈ ਜੰਗਬੰਦੀ ਹੋਏ ਔਰ ਫਿਰ ਆਪਸੀ ਗੱਲਬਾਤ ਜਿਹੜੀ ਹੈ ਉਹ ਉਹਦੇ ਰਾਹੀਂ ਹੀ ਕੋਈ ਪਰਮਾਨੈਂਟ ਸੋਲੂਸ਼ਨ ਵੱਲ ਗੱਲ ਅੱਗੇ ਵੱਧਦੀ ਹੈ ਆਲਵੇਜ਼। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਔਰ ਬ੍ਰੇਕ ਲਈ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5160619194 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।